ਅੱਗੇ ਫੂਡ ਦੀਆਂ ਖੁੱਲਣਗੀਆਂ ਜੀ, ਸਟਰੀਟਾਂ ਦੇ ਉੱਤੇ ਖੁੱਲੂਗਾ 4 ਸ਼ਹਿਰਾਂ ਦੇ ਵਿੱਚ? ਹਾਂ, ਬਿਲਕੁਲ ਇਹ ਕੇਂਦਰ ਦੀ ਇੱਕ ਯੋਜਨਾ ਜੀ ਕਿ ਦੇਸ਼ ਭਰ ਦੇ ਵਿੱਚ ਫੂਡ ਸਟਰੀਟ ਬਹਾਲ ਕੀਤੀਆਂ ਜਾਣ, ਜਾਂ ਮਤਲਬ ਕਿ ਟੂਰਿਜ਼ਮ ਦੇ ਹਵਾਲੇ ਨਾਲ ਜਿਹੜਾ ਉਹਨਾਂ ਦਾ ਟੂਰਿਜ਼ਮ ਵਿਭਾਗ ਹੈ ਤੇ ਹੈ ਨਾ ਫੂਡ ਸਪਲਾਈ ਵਿਭਾਗ ਹੈ, ਉਹਨਾਂ ਦੇ ਹਵਾਲੇ ਨਾਲ ਇਹ ਸਾਂਝਾ ਇੱਕ ਪ੍ਰੋਜੈਕਟ ਲਿਆ ਰਹੇ ਨੇ ਕਿ ਦੇਸ਼ ਦੇ ਵਿੱਚ ਹਰੇਕ ਸ਼ਹਿਰ ਦੀ ਨਾ ਕੋਈ ਖਾਸੀਅਤ ਹੁੰਦੀ ਹੈ ਕਿ ਇਸ ਸ਼ਹਿਰ 'ਚ ਫਲਾਣੀ ਇੱਥੇ ਮੱਠੀਆਂ ਬਹੁਤ ਸੋਹਣੀਆਂ ਬਣਦੀਆਂ ਜੀ, ਇੱਥੇ ਦਾ ਗਜਰੇਲਾ ਬਹੁਤ ਮਸ਼ਹੂਰ ਹੈ ਜੀ, ਇੱਥੇ ਦੇ ਛੋਲੇ ਭਟੂਰੇ ਬਹੁਤ ਮਸ਼ਹੂਰ ਨੇ ਜੀ, ਇੱਥੇ ਬੰਦਾ ਜੀ ਮਤਲਬ ਕਿ ਨਮਕੀਨ ਬਹੁਤ ਵਧੀਆ ਬਣਾਉਂਦਾ ਜੀ, ਹੈ ਨਾ, ਇੱਥੇ ਚਾਟ ਬਹੁਤ ਸੋਹਣੀ ਹੈ ਜੀ, ਹਰੇਕ ਸ਼ਹਿਰ ਦੇ ਇੱਥੇ ਦੇ ਗੋਲ ਗੱਪੇ ਨੇ ਜੀ। ਸੋ ਇਸ ਲਈ ਇਹ ਬੰਦੇ ਦਾ ਪਾਣੀ ਬੜਾ ਮਸ਼ਹੂਰ ਹੈ ਜੀ ਇੱਥੇ ਦਾ, ਗੋਲ ਗੱਪਿਆਂ ਦਾ, ਇੱਥੇ ਆਈਸਕ੍ਰੀਮ। ਸੋ ਇਹ ਹਰੇਕ ਸ਼ਹਿਰ ਦੀ, ਹਰੇਕ ਨਗਰ ਦੀ, ਹਰੇਕ ਥਾਂ ਦੀ ਕੋਈ ਨਾ ਕੋਈ ਗਲੀ ਮਹੱਲੇ ਦੇ ਵਿੱਚ ਕਿਸੇ ਛੋਟੀ ਮੋਟੀ ਦੁਕਾਨ ਦਾ ਕੋਈ ਨਾ ਕੋਈ ਚੀਜ਼ ਮਸ਼ਹੂਰ ਬਹੁਤ ਹੈ। ਸੋ ਇਸ ਲਈ ਕਹਿੰਦੇ ਕਿ ਉਹ ਸਾਰੇ ਇਲਾਕੇ ਦੇ ਵਿੱਚ ਜਿਹੜੇ ਉਸ ਨਗਰ ਦੇ ਵਿੱਚ ਜੇਕਰ ਕੋਈ ਟੂਰਿਜ਼ਮ ਆਵੇ, ਕੋਈ ਘੁੰਮਣ ਫਿਰਨ ਵਾਲਾ ਆਵੇ, ਤਾਂ ਉਸਨੂੰ ਅੱਡੋ ਅੱਡ ਦੁਕਾਨ ਨਾ ਲੱਭਣੀ ਪਵੇ, ਉਸਨੂੰ ਅੱਡੋ ਅੱਡ ਥਾਂ ਨਾ ਜਾਣਾ ਪਵੇ। ਉਹਦੇ ਲਈ ਉਹਨੂੰ ਬਕਾਇਦਾ ਇੱਕ ਸਟਰੀਟ ਪਤਾ ਹੋਵੇ ਕਿ ਭਾਈ ਆਹ ਫੂਡ ਸਟਰੀਟ ਹੈ, ਇੱਥੇ ਸਾਰੀਆਂ ਸਸਤਾ ਖਾਣ ਵਾਲਾ ਤੇ ਵਧੀਆ ਤੇ ਮਸ਼ਹੂਰ ਪ੍ਰਚਲਿਤ ਇਸ ਇਲਾਕੇ ਦਾ ਮਿਲਦਾ। ਉਹਦੇ ਲਈ ਕੇਂਦਰ ਨੇ ਇੱਕ ਪਲਾਨ ਬਣਾਇਆ ਜੀ, ਉਹਦੇ ਤਹਿਤ ਪਤਾ ਲੱਗ ਰਿਹਾ ਕਿ ਦੇਸ਼ ਦੇ ਵਿੱਚ 100 ਜ਼ਿਲ੍ਹਿਆਂ ਦੇ ਵਿੱਚ 100 ਫੂਡ ਸਟਰੀਟ ਤਿਆਰ ਕਰਨੀ, ਤੇ ਉਹਦੇ ਵਿੱਚ ਪੰਜਾਬ ਦੇ ਵੀ 4 ਸ਼ਹਿਰ ਲਏ ਜਾਣੇ ਆ, ਹਰਿਆਣੇ ਦੇ ਵੀ 4 ਸ਼ਹਿਰ ਲਏ ਜਾਣੇ ਆ, ਤੇ ਹਿਮਾਚਲ ਦੇ ਵੀ 3 ਸ਼ਹਿਰ ਆਉਣੇ ਆ, ਤੇ ਪੰਜਾਬ ਦੇ 6 ਸ਼ਹਿਰ ਚੁਣੇ ਗਏ, ਉਹਨਾਂ ਚੋਂ ਮੈਨੂੰ ਲੱਗਦਾ 4 ਸ਼ਹਿਰ ਚੁਣੇ ਜਾਣੇ, ਜਿਵੇਂ ਅੰਮ੍ਰਿਤਸਰ ਚੁਣਿਆ ਗਿਆ, ਜਲੰਧਰ ਹੈ, ਲੁਧਿਆਣਾ ਏ, ਪਟਿਆਲਾ ਏ, ਬਠਿੰਡਾ ਏ, ਮੋਹਾਲੀ ਹੈ। ਇਹਨਾਂ ਚਾਰਾਂ ਚੋਂ 4 ਸ਼ਹਿਰ, ਕਿਉਂਕਿ ਅੰਮ੍ਰਿਤਸਰ ਤੇ ਲਾਹੌਰ ਦੋਏ ਸਾਡੇ ਖਾਣ ਪੀਣ ਦੇ ਲਈ ਬੜੇ ਮਸ਼ਹੂਰ ਵੀ ਰਹੇ ਨੇ। ਸੋ ਇਸ ਲਈ ਹੁਣ ਸਾਡੇ ਕੋਲ ਲਾਹੌਰ ਤਾਂ ਨਹੀਂ ਹੈ ਪਰ ਅੰਮ੍ਰਿਤਸਰ ਹੈਗਾ, ਇਸ ਲਈ ਅੰਮ੍ਰਿਤਸਰ ਤਾਂ ਮੰਨਿਆ ਹੀ ਜਾ ਰਿਹਾ ਕਿ ਉਹਦੇ ਵਿੱਚ ਆਏਗਾ ਹੀ ਆਏਗਾ। ਦੂਸਰਾ, ਪਟਿਆਲੇ ਨੂੰ ਵੀ ਮਤਲਬ ਕਿ ਬੜਾ ਸੱਭਿਆਚਾਰਕ ਪੱਖੋਂ ਉਸ ਨਾਤੇ ਵੀ ਦਿਖਦਾ, ਇਸ ਲਈ ਪਟਿਆਲਾ ਤੇ ਅੰਮ੍ਰਿਤਸਰ 2 ਸ਼ਹਿਰ ਤੈਅ ਮੰਨੇ ਜਾ ਰਹੇ ਨੇ। ਉਹ ਤੋਂ ਬਿਨਾਂ 2 ਹੋਰ ਕਿਹੜੇ ਹੋਣਗੇ? ਕੀ ਉਹ ਮੋਹਾਲੀ ਹੋਏਗਾ, ਕੀ ਉਹ ਬਠਿੰਡਾ ਹੋਏਗਾ, ਕੀ ਉਹ ਜਲੰਧਰ, ਲੁਧਿਆਣਾ ਜਾਂ ਕੋਈ ਇਹੋ ਜਿਹਾ ਕੋਈ ਸ਼ਹਿਰ ਹੋਏਗਾ? ਇਹ ਦੇਖਣ ਵਾਲੀ ਗੱਲ ਹੈ। ਸੋ ਇਹਨਾਂ ਦੇ ਵਿੱਚ ਇਹ ਪਹਿਲ ਕਦਮੀ ਕੀਤੀ ਜਾਣੀ ਕਿ ਉਸ ਸ਼ਹਿਰ ਦਾ, ਉਸ ਇਲਾਕੇ ਦਾ ਜਿਹੜਾ ਵੀ ਮਸ਼ਹੂਰ ਹੈ ਖਾਣ ਪੀਣ ਵਾਲੀ ਚੀਜ਼, ਉਹ ਇੱਕੋ ਬਾਜ਼ਾਰ 'ਚ, ਇੱਕੋ ਲਾਈਨ 'ਚ, ਇੱਕੋ ਕਤਾਰ 'ਚ ਲੋਕਾਂ ਨੂੰ ਇੱਕੋ ਥਾਂ ਮਿਲੇ, ਉਹਦੀ ਪਹਿਲ ਕਦਮੀ ਹੈ। ਚੰਡੀਗੜ੍ਹ 'ਚ ਵੀ ਇਸੇ ਤਰ੍ਹਾਂ ਦੀ ਫੂਡ ਸਟਰੀਟ ਬਣਾਉਣ ਦੀ। ਪਰ ਸਵਾਲ ਇਹ ਆ ਕਿ ਇਹਦੇ ਨਾਲ ਇੱਕ ਨਵਾਂ ਕਿਤੇ ਰਿਸ਼ਵਤਖੋਰੀ ਦਾ ਧੰਦਾ ਨਾ ਖੁੱਲ ਜਾਵੇ। ਚੰਡੀਗੜ੍ਹ ਦੇ ਹਵਾਲੇ ਨਾਲ ਮੈਂ ਗੱਲ ਕਰਦਾ, ਕਰੋਨਾ ਕਾਲ ਤੋਂ ਪਹਿਲਾਂ ਅਦਾਲਤੀ ਹੁਕਮਾਂ ਦੇ ਹਵਾਲੇ ਨਾਲ ਤੈਅ ਕੀਤਾ ਗਿਆ ਕਿ ਭਾਈ ਜਿਹੜੀਆਂ ਸੜਕਾਂ ਤੇ ਰੇਹੜੀਆਂ ਲੱਗਦੀਆਂ, ਕੋਈ ਕਿਤੇ ਕੁਲਚੇ ਛੋਲੇ ਦੀ ਲਾ ਕੇ ਬੈਠਾ, ਕੋਈ ਕਿਤੇ ਸਬਜ਼ੀ ਦੀ ਲਾ ਕੇ ਬੈਠਾ, ਕੋਈ ਫਲ ਵੇਚੀ ਜਾਂਦਾ, ਹੈ ਨਾ, ਕੋਈ ਕੁਝ ਹੋਰ ਸਮਾਨ ਵੇਚ ਜਾਂਦਾ। ਸੋ ਇਸ ਲਈ ਜਿਹੜਾ ਇਹ ਸੜਕਾਂ ਤੇ ਰੇਹੜੀਆਂ ਲੱਗਦੀਆਂ, ਇਹਨਾਂ ਨੂੰ ਇੱਕ ਥਾਂ ਹਰੇਕ ਸੈਕਟਰ 'ਚ ਨਿਸ਼ਚਿਤ ਦੇ ਦਿਓ, ਉੱਥੇ ਬਕਾਇਦਾ ਨਗਰ ਨਿਗਮ ਨੂੰ ਪਰਚੀ ਕਟਾਉਣ ਤੇ ਉੱਥੇ ਲਾ ਲੈਣ। ਤੇ ਉਹ ਅਲਾਟ ਹੋ ਗਈ ਜੀ ਥਾਂ। ਅਲਾਟ ਹੋਣ ਤੋਂ ਬਾਅਦ ਉਹਨਾਂ ਨੂੰ ਥਾਵਾਂ ਦੇਤੀਆਂ, ਉਹਨਾਂ ਤੋਂ ਮਹੀਨਾ ਬੰਨ ਲਿਆ, ਉਹਨਾਂ ਨੇ ਉੱਥੇ ਚਲੇ ਗਏ, ਤੇ ਗਲੀਆਂ ਦੇ ਵਿੱਚੋਂ, ਸੜਕਾਂ ਦੇ ਉੱਤੋਂ ਸਾਫ਼ ਹੋ ਗਿਆ, ਟ੍ਰੈਫਿਕ ਜਾਮ ਰੁਕ ਗਿਆ। ਨਹੀਂ ਤਾਂ ਸੜਕ ਦੇ ਉੱਪਰ 5-5 ਗੱਡੀਆਂ ਖੜੀਆਂ ਹੁੰਦੀਆਂ, ਇੱਕ ਰੇਹੜੀ ਦੇ ਆਲੇ ਦੁਆਲੇ ਲੋਕ ਖੜੇ ਹੁੰਦੇ ਨੇ। ਸੋ ਇਸ ਲਈ ਉਹ ਜਾਮ ਖੁੱਲਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ। ਪਰ ਜਿਵੇਂ ਹੀ ਕਰੋਨਾ ਕਾਲ ਤੋਂ ਬਾਅਦ ਦੁਬਾਰਾ ਖੁੱਲਿਆ, ਉਹਨਾਂ ਹੀ ਥਾਂ ਅੱਡਿਆਂ ਦੇ ਉੱਤੇ ਪੁਰਾਣੀਆਂ ਦੁਕਾਨਾਂ ਤਾਂ ਮੁੜ ਆਈਆਂ, ਪਰ ਨਵੀਆਂ ਹੋਰ ਲੱਗ ਗਈਆਂ, ਤੇ ਜਿਹੜੇ ਥਾਂ ਅਲਾਟ ਹੋਈ ਸੀ ਉੱਥੇ ਦੀ ਉਹ ਥਾਂ ਫਿਰ ਮੱਲੀ ਦੀ ਮੱਲੀ ਹੋ। ਸੋ ਇਸ ਲਈ ਉਹ ਥਾਂ ਵੀ ਘਿਰ ਗਈ, ਤੇ ਪੁਰਾਣੀਆਂ ਸੜਕਾਂ ਦੇ ਉੱਤੇ ਫਿਰ ਟ੍ਰੈਫਿਕ ਉਵੇਂ ਤਰ੍ਹਾਂ ਆ ਗਿਆ। ਕਿਤੇ ਇਹ ਨਾ ਹੋਵੇ ਕਿ ਫੂਡ ਸਟਰੀਟ ਦੇ ਨਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਇੱਕ ਨਵੀਂ ਰੇਹੜੀ ਮਾਰਕੀਟ ਖੜੀ ਕਰ ਦਿੱਤੀ ਜਾਵੇ, ਇੱਕ ਨਵਾਂ ਭੀੜ ਦਾ ਬਾਜ਼ਾਰ ਖੜਾ ਕਰ ਦਿੱਤਾ ਜਾਵੇ, ਉਹਦੀ ਆੜ ਦੇ ਵਿੱਚ ਦੁਕਾਨਾਂ 10 ਖੁੱਲਣੀਆਂ ਹੋਣ ਤੇ ਖੁੱਲ ਜਾਣ ਉੱਥੇ 20, ਤੇ ਬਾਅਦ ਚੋਂ ਸੜਕਾਂ ਦੇ ਉੱਤੇ ਉਹੀ ਹਾਲ ਹੋ ਜਾਵੇ। ਸੋ ਇਸ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਆ ਕਿ ਅਸੀਂ ਲੋਕਾਂ ਨੂੰ ਸਹੂਲਤ ਦੇਣੀ ਆ, ਲੋਕਾਂ ਨੂੰ ਖਾਣ ਪੀਣ ਦਾ ਚੰਗਾ ਸਾਧਨ ਉਪਲਬਧ ਕਰਾਉਣਾ, ਜਾਂ ਉਹਦੇ ਚੱਕਰ ਦੇ ਵਿੱਚ ਫਿਰ ਟ੍ਰੈਫਿਕ ਪੁਲਿਸ ਦੀਆਂ ਵੀ ਮੌਜਾਂ, ਨਗਰ ਨਿਗਮ, ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮੌਜਾਂ, ਕਿਤੇ ਇਹ ਤਾਂ ਨਹੀਂ ਕੋਈ ਖੇਡ ਸ਼ੁਰੂ ਹੋਣਾ? ਇਹਦੇ ਪਰ ਵੀ ਗੌਰ ਕਰਨ ਦੀ ਲੋੜ ਹੈ। ਹਾਂ, ਬਿਲਕੁਲ ਜੀ। ਫੂਡ ਸਟਰੀਟਾਂ ਤਾਂ ਖੋਲੋ, ਪਰ ਕੁਆਲਿਟੀ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ, ਲੋਕੀ ਬਿਲਕੁਲ। ਖਾਣਗੇ।